ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਵੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਵੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਵੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ
ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ
ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ
ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ
ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ।
ਦੱਸਦੀ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੇ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੇ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ
ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ
ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ
ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ।
ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ, ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ।
ਦੱਸਦੀ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤਾਂ ਦੱਸਦੀਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸਦੀ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ, ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ GRP ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸਦੀ ਕਿ ਦੋਨੋਂ RPF ਦੇ ਜਵਾਨ ਜਿਹੜੇ RPF ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ASI ਤੇ ਗੋਲੀ ਚਲਾਤੀ, ਜਿੱਥੇ ਕਿ ASI ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। RPF ਦਾ ਜਵਾਨ ਅਤੇ ASI ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ASI ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ DCP ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ASI ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ RPF ਦਾ ਹੀ ਜਵਾਨ ਹੈ। RPF ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ASI ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ
ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ ਨੇ ਹੀ ਆਪਣੇ ਸਹਿਕਰਮੀ ਏਐਸਆਈ ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ 3 ਯਾਤਰੀਆਂ ਦੀ ਜਿਹੜੇ ਕਿ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਗੋਲੀ ਚਲਾਉਣ ਪਿੱਛੇ ਘਟਨਾ ਬਾਰੇ ਹਲੇ ਕੁਝ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜੋ ਹੈ ਉਹ ਵਾਪੀ ਤੋਂ ਬੋਰੀਵਲੀ ਮੀਰਾ ਰੋਡ ਸਟੇਸ਼ਨ ਦੇ ਵਿਚਾਲੇ ਹੋਈ ਹੈ ਤੇ ਉਧਰ ਹੀ ਜੀਆਰਪੀ ਮੁੰਬਈ ਦੇ ਜਵਾਨਾਂ ਵੱਲੋਂ ਆਰੋਪੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਕਿ ਆਰੋਪੀ ਨੂੰ ਬੋਰੀਵਲੀ ਪੁਲਿਸ ਸਟੇਸ਼ਨ ਵਿੱਚ ਲਿਜਾਇਆ ਗਿਆ। ਤਾਂ ਦੱਸ ਦਈਏ ਕਿ ਦੋਨੋਂ ਆਰਪੀਐਫ ਦੇ ਜਵਾਨ ਜਿਹੜੇ ਆਰਪੀਐਫ ਦੇ ਕਰਮੀ ਸਨ ਉਹ ਔਨ ਡਿਊਟੀ ਸੀ ਅਤੇ ਕੁਝ ਆਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ, ਜਿੱਥੇ ਰਾਹ ਦੇ ਵਿੱਚ ਕੋਈ ਕਹਾ ਸੁਣੀ ਹੋਈ ਅਤੇ ਆਰੋਪੀ
ਜਵਾਨ ਨੇ ਆਪਣੇ ਸਹਿਕਰਮੀ ਏਐਸਆਈ ਤੇ ਗੋਲੀ ਚਲਾਤੀ, ਜਿੱਥੇ ਕਿ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਯਾਤਰੀ ਜਿਹੜੇ ਸਨ ਉਹਨਾਂ ਦੀ ਵੀ ਉੱਥੇ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਘਟਨਾ ਜੈਪੁਰ ਐਕਸਪ੍ਰੈਸ ਟ੍ਰੇਨ ਨੰਬਰ 12956 ਦੇ ਕੋਚ ਨੰਬਰ B5 ਦੇ ਵਿੱਚ ਹੋਈ ਹੈ। ਇਹ ਘਟਨਾ ਸਵੇਰੇ 5:23 ਤੇ ਦੱਸੀ ਜਾ ਰਹੀ ਹੈ। ਆਰਪੀਐਫ ਦਾ ਜਵਾਨ ਅਤੇ ਏਐਸਆਈ ਦੋਨੋਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ। ਕਿਸੇ ਅਫੀਸ਼ੀਅਲ ਕੰਮ ਲਈ ਉਹ ਮੁੰਬਈ ਜਾ ਰਹੇ ਸੀ ਅਤੇ ਜਿੱਥੇ ਕਿ ਕਾਂਸਟੇਬਲ ਚੇਤਨ ਸਿੰਘ ਨੇ ਏਐਸਆਈ ਟੀਕਾ ਰਾਮ ਤੇ ਅਚਾਨਕ ਗੋਲੀ ਚਲਾ ਦਿੱਤੀ, ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਅਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਡੀਸੀਪੀ ਵੈਸਟਰਨ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਕਿ ਆਰੋਪੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ਉੱਤੇ ਕਿਉਂ ਤੈਨਾਤ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੱਲਦੀ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿ ਇੱਕ ਏਐਸਆਈ ਅਤੇ 3 ਯਾਤਰੀਆਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜੈਪੁਰ ਮੁੰਬਈ ਪੈਸੇਂਜਰ ਟ੍ਰੇਨ ਵਿੱਚ ਗੋਲੀਬਾਰੀ ਹੋਈ, ਜਿੱਥੇ ਕਿ 4 ਲੋਕਾਂ ਦੀ ਮੌਤ ਹੋਈ ਹੈ। ਖਬਰ ਮੁਤਾਬਕ ਇਹ ਫਾਇਰਿੰਗ ਟ੍ਰੇਨ ਦੇ B5 ਕੋਚ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਲੀ ਚਲਾਉਣ ਵਾਲਾ ਆਰਪੀਐਫ ਦਾ ਹੀ ਜਵਾਨ ਹੈ। ਆਰਪੀਐਫ ਦੇ ਜਵਾਨ ਆਰੋਪੀ ਚੇਤਨ ਸਿੰਘ